stop, take the third exit onto Punjab Place, then the destination is on your right. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਹਾਂ ਹਰਜਿੰਦ ਕੌਰ ਮਾਂਗੜ ਤੇ ਤੁਸੀਂ ਦੇਖ ਰਹੇ ਹੋ ਪਰਦੇਸੀ ਪੰਜਾਬ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਇੱਕ ਅਜਿਹੇ ਪਰਿਵਾਰਾਂ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਜਿਨ੍ਹਾਂ ਨੇ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਕਾਮਯਾਬੀ ਦੇ ਝੰਡੇ ਗੱਡੇ ਨੇ। ਐਸੀ ਲੜੀ ਦੇ ਤਹਿਤ ਅਸੀਂ ਅੱਜ ਤੁਹਾਨੂੰ ਅਜਿਹੀ ਸ਼ਖਸੀਅਤ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਦਾ ਡੰਕਾ ਪੂਰੇ ਆਸਟ੍ਰੇਲੀਆ ਦੇ ਵਿੱਚ ਵੱਜਦਾ ਹੈ। ਆਓ ਫਿਰ ਚੱਲੀਏ। ਦਰਸ਼ਕਾਂ ਨੂੰ ਦੱਸ ਦਈਏ ਕਿ ਅਸੀਂ ਸਾਊਥ ਬ੍ਰਿਸਬੇਨ ਦੇ ਸਬਰਬ ਸਟ੍ਰੈਟਨ ਦੇ ਵਿੱਚ ਜਾ ਰਹੇ ਹਾਂ। ਥੋੜੀ ਦੂਰੀ ਦੇ ਵਿੱਚ ਅਸੀਂ ਆਪਣਾ ਸਫ਼ਰ ਤੈਅ ਕਰ ਲਵਾਂਗੇ ਸਟ੍ਰੈਟਨ ਦੇ ਲਈ। ਸੋ ਮਿਲਦੇ ਹਾਂ ਜੀ ਫਿਰ ਉਹਨਾਂ ਦੇ ਘਰ ਦੇ ਅੱਗੇ। ਬਾਏ ਬਾਏ। ਜੀ ਪਹੁੰਚ ਚੁੱਕੇ ਹਾਂ ਜੀ ਅਸੀਂ ਸਟ੍ਰੈਟਨ ਬਾਰੇ ਤੁਹਾਨੂੰ ਦੱਸ ਦਈਏ ਕਿ ਇੱਥੇ ਕਾਫੀ ਪੰਜਾਬੀ ਵਸੇ ਹੋਏ ਨੇ ਤੇ ਕਾਫੀ ਪੰਜਾਬੀਆਂ ਦਾ ਬੋਲਬਾਲਾ ਹੈ। ਸੋ ਤੁਹਾਡੇ ਇੰਤਜ਼ਾਰ ਦੀਆਂ ਘੜੀਆਂ ਨੂੰ ਖਤਮ ਕਰਦੇ ਹੋਏ ਮਾਰਦੇ ਹਾਂ ਜੀ ਉਸ ਸ਼ਖਸੀਅਤ ਦੇ ਘਰ ਦੇ ਦਰਵਾਜ਼ੇ ਦੀ ਬੈਲ ਤੇ ਮਿਲਾਨੇ ਆਉਂਦੇ ਦੇ ਨਾਲ। ਆ ਜਾਓ। ਜੀ ਪਹੁੰਚ ਚੁੱਕੇ ਹਾਂ ਜੀ ਅਸੀਂ ਉਹਨਾਂ ਦੇ ਘਰ ਜਿਹੜੀ ਸ਼ਖਸੀਅਤ ਦੇ ਨਾਲ ਤੁਹਾਡੀ ਗੱਲਬਾਤ ਕਰਾਉਣੀ ਹੈ ਤੇ ਉਹਦੇ ਨਾਂ ਹੈ ਜੀ ਮਨਜੀਤ ਸਿੰਘ ਬੋਪਾਰਾਏ। ਤੇ ਮਾਰਦੇ ਉਹਦੇ ਘਰ ਦੀ ਬੈਲ ਤੇ ਜ਼ਿਆਦਾ ਇੰਤਜ਼ਾਰ ਨਾ ਕਰਾਉਂਦੇ ਹੋਏ ਕਰਦੇ ਹਾਂ ਜੀ ਉਹਨਾਂ ਨਾਲ ਗੱਲਾਂ ਬਾਤਾਂ। ਸਤਿ ਸ਼੍ਰੀ ਅਕਾਲ ਆਂਟੀ ਜੀ, ਕੀ ਹਾਲ ਚਾਲ ਹੈ ਜੀ? ਬਸ ਵਧੀਆ। ਸੂਟ ਬੜਾ ਸੋਹਣਾ ਪਾਇਆ ਤੁਸੀਂ। Thank you so much. ਸਤਿ ਸ਼੍ਰੀ ਅਕਾਲ ਅੰਕਲ ਜੀ, ਕੀ ਹਾਲ ਚਾਲ ਹੈ? ਕਿਆ ਬਾਤ ਹੈ, ਬੀਬੀ ਬਾਪੂ ਜੀ ਵੀ ਆਏ ਨੇ। ਸਤਿ ਸ਼੍ਰੀ ਅਕਾਲ ਬੀਬੀ ਜੀ। ਸਤਿ ਸ਼੍ਰੀ ਅਕਾਲ। ਤੁਹਾਨੂੰ ਵਧੀਆ ਲੱਗਦਾ ਆਸਟ੍ਰੇਲੀਆ? ਵਧੀਆ, ਬਹੁਤ ਸੋਹਣਾ। ਵਧੀਆ, ਬੇਟੇ ਵਧੀਆ ਨੇ। ਹਾਂਜੀ, ਨੇ ਤੇ ਆਪੇ ਹੀ ਵਧੀਆ। ਸੂਟ ਬਹੁਤ ਸੋਹਣਾ ਪਾਇਆ ਬੂਟੀ ਵਾਲਾ। ਓਕੇ ਜੀ, ਆਪਾਂ ਚਾਹ ਪੀ ਲਈਏ ਪਹਿਲਾਂ? ਹਾਂਜੀ ਹਾਂਜੀ, ਸ਼ੋਰ ਸ਼ੋਰ। ਚਲੋ ਜੀ, ਠੀਕ ਹੈ ਜੀ, ਮਿਲਦੇ ਆ ਫਿਰ ਠਹਿਰ ਕੇ। ਓਕੇ। मैं थोड़ी हेल्प करा देनी है। नहीं कुछ बैठो। ठीक है, ओके, थैंक यू। ਇਹ ਕਿਤਾਬ ਪਾਪਾ ਜੀ ਨੇ ਲਿਖੀ ਸੀ। ਇਹ ਸਾਡੇ ਪਿੰਡ ਦੇ ਇਤਿਹਾਸ ਬਾਰੇ, ਕਿਉਂਕਿ ਇੱਥੋਂ ਆਪਾਂ ਕਿਸੇ ਵੀ ਆਸਟ੍ਰੇਲੀਆ 'ਚ ਕਿਤੇ ਜਾਈਏ ਉਹਨਾਂ ਨੇ ਹਰ ਟਾਊਨ ਦਾ ਇਤਿਹਾਸ ਲਿਖਿਆ ਹੋਇਆ ਹੈ ਜੀ ਆਪਣਾ। ਮੇਰੀ ਮਿੱਟੀ ਦਾ ਇਤਿਹਾਸ। ਹਾਂਜੀ, ਇਹ ਸਾਡੇ ਪਿੰਡ ਦਾ ਇਤਿਹਾਸ ਹੈ।
ਹਾਂ ਇਹੀ ਤੁਸੀਂ ਕਹਿੰਦੇ ਚੋਲਾ ਸਾਹਿਬ ਰੱਖਿਆ ਹਾਂਜੀ ਹਾਂਜੀ ਹਾਂਜੀ। ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਮਾਂਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ ਪਰਦੇਸੀ ਪੰਜਾਬ ਦੇ ਵਿੱਚ। ਸੋ ਤੁਹਾਡੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਨੇ ਤੇ ਮਿਲਾਉਂਦੇ ਹਾਂ ਉਸ ਸ਼ਖਸੀਅਤ ਦੇ ਨਾਲ ਜਿਨ੍ਹਾਂ ਨਾਲ ਅੱਜ ਅਸੀਂ ਇੰਟਰਵਿਊ ਕਰਨੀ ਆ। ਮਨਜੀਤ ਸਿੰਘ ਬੋਪਰਾ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਬਹੁਤ ਬਹੁਤ ਸਤਿ ਸ੍ਰੀ ਅਕਾਲ ਹਰਜਿੰਦ ਜੀ, ਤੁਸੀਂ ਇੰਡੋਜ਼ ਟੀਵੀ ਨਾਲ ਅੱਜ ਰੂਬਰੂ ਕਰਾ ਰਹੇ ਹੋ ਜੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮਨਜੀਤ ਕੌਰ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਫॉर ਕਮਿੰਗ। ਇਹ ਬੜਾ ਕੋਇਨਸੀਡੈਂਟ ਹੈ ਕਿ ਤੁਹਾਡਾ ਨਾਮ ਵੀ ਮਨਜੀਤ ਸਿੰਘ ਹੈ ਤੇ ਉਹਦਾ ਨਾਮ ਮਨਜੀਤ ਕੌਰ ਹੈ ਨਾ। ਹਾਂਜੀ, ਇਹ ਮਨਜੀਤ ਦਾ ਸਕੁਅਰ ਹੈ ਜੀ। ਅੱਛਾ ਮਨਜੀਤ ਸਿੰਘ ਜੀ, ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਪੰਜਾਬ ਤੋਂ ਤੁਸੀਂ ਕਿੱਥੋਂ ਆ? ਮੈਂ ਜੀ ਪਿੰਡ ਕਢਾਣੀ ਕਲਾਂ, ਜ਼ਿਲ੍ਹਾ ਲੁਧਿਆਣਾ। ਅੱਛਾ ਜੀ। ਤੇ ਬਹੁਤ ਇਤਿਹਾਸਕ ਪਿੰਡ ਹੈ ਜਿੱਥੇ 6ਵੇਂ ਪਾਤਸ਼ਾਹੀ ਦਾ ਚੋਲਾ ਸਾਹਿਬ ਸਿੱਖ ਟੈਂਪਲ ਕਰਕੇ ਫੇਮਸ ਹੈ। ਤੇ ਸਾਡਾ ਉਂਝ ਵੀ ਪਿੰਡ ਜਿਹੜਾ ਲੁਧਿਆਣਾ ਜ਼ਿਲ੍ਹੇ ਚੋਂ ਜਨਸੰਖਿਆ ਤੇ ਵੋਟਾਂ ਦੀ ਗਿਣਤੀ ਦੇ ਹਿਸਾਬ ਨਾਲ ਸਭ ਤੋਂ ਵੱਡਾ ਹੀ ਹੈ। ਅੱਛਾ, ਵਾਹ ਜੀ ਵਾਹ, ਕੀ ਬਾਤ ਹੈ। ਸੋ ਫਿਰ ਆਸਟ੍ਰੇਲੀਆ ਦਾ ਸਫ਼ਰ ਕਿਵੇਂ ਤੇ ਕਦੋਂ ਸ਼ੁਰੂ ਹੋਇਆ? ਆਸਟ੍ਰੇਲੀਆ ਦਾ ਜੀ ਮੈਂ 1988 ਦੇ ਵਿੱਚ ਆਇਆ ਸੀ। ਅੱਛਾ। ਤੇ ਜਦਾਂ ਹੀ ਆਸਟ੍ਰੇਲੀਆ ਦੇ ਵਿੱਚ ਕੰਮ ਕਰ ਰਹੇ ਹਾਂ। ਅੱਛਾ। ਤੇ ਵਿਚਰ ਰਹੇ ਹਾਂ ਤੇ ਲਾਈਫ ਗੁਜ਼ਾਰ ਰਹੇ ਹਾਂ। ਹਾਂਜੀ, ਇਹ ਤਾਂ ਫਿਰ ਆਂਟੀ ਤੁਸੀਂ ਨਾਲ ਹੀ ਆਏ ਸੀਗੇ ਕਿ ਬਾਅਦ ਵਿੱਚ ਆਏ? ਬਾਅਦ ਦੇ ਵਿੱਚ ਆਈ ਸੀ ਨਾ। ਅੱਛਾ ਜੀ। ਹਾਂਜੀ ਹਾਂਜੀ, ਇਹ ਪਹਿਲਾਂ ਆਏ ਸੀ, ਮੈਂ ਬਾਅਦ ਦੇ ਵਿੱਚ ਆਈ 3-4 ਸਾਲ ਬਾਅਦ ਆਈ। ਸੋ ਸਭ ਤੋਂ ਪਹਿਲਾਂ ਆ ਕੇ ਫਿਰ ਤੁਸੀਂ ਕਿੱਥੇ ਰਹੇ ਤੇ ਕੀ ਕੀਤਾ ਸੀ? ਮੈਂ ਜੀ ਪਹਿਲਾਂ ਮੈਲਬੌਰਨ ਵੀ ਰਿਹਾ, ਉੱਥੇ ਮਸ਼ੀਨ ਆਪਰੇਟਰ ਦਾ ਕੰਮ ਸ਼ੁਰੂ ਕੀਤਾ। ਫਿਰ ਮੈਨੂੰ ਉਹ ਮੌਸਮ ਨਹੀਂ ਜ਼ਿਆਦਾ ਠੀਕ ਲੱਗਿਆ। ਫਿਰ ਮੈਨੂੰ ਲਿਜ਼ਮੋਰ ਕੰਮ ਮਿਲਿਆ ਸੀ ਨਿਊ ਸਾਊਥ ਵੇਲਜ਼ ਦੇ ਵਿੱਚ। ਉੱਥੇ ਫਿਰ ਮੈਂ 10 ਸਾਲ ਉੱਥੇ ਹੀ ਰਿਹਾ ਤੇ ਉੱਥੇ ਹੀ ਮੈਂ ਫੈਲੋਸ਼ਿਪ ਆਫ ਆਸਟ੍ਰੇਲੀਅਨ ਰਾਈਟਰਸ ਦਾ ਮੈਂ ਜਦ ਹੀ ਮੈਂਬਰ ਬਣ ਗਿਆ। ਤੇ ਉੱਥੋਂ ਹੀ ਮੈਂ ਜਿਹੜਾ ਆਪਦਾ ਰਾਈਟਿੰਗ ਦਾ ਸਫ਼ਰ ਹੈ, ਪੰਜਾਬੀ ਦੀ ਪੋਇਟਰੀ ਤੇ ਅੰਗਰੇਜ਼ੀ ਦੀ ਪੋਇਟਰੀ ਲਿਖਣ ਦਾ, ਇਹ ਲਿਜ਼ਮੋਰ ਤੋਂ ਸ਼ੁਰੂ ਕੀਤਾ। ਆਸਟ੍ਰੇਲੀਆ ਚ ਆ ਕੇ ਤੁਸੀਂ ਰਾਈਟਰ ਬਣੇ? ਹਾਂਜੀ। ਅੱਛਾ, ਇਹ ਮੇਰੀ ਤਮੰਨਾ ਸੀ। ਅੱਛਾ, ਤੇ ਜਦੋਂ ਪੰਜਾਬ ਦੇ ਵਿੱਚ ਸੀ ਉਦੋਂ ਵੀ ਕੁਝ ਲਿਖਦੇ ਸੀ? ਉਦੋਂ ਜੀ ਮੈਂ ਮੇਰੀ ਤਮੰਨਾ ਜ਼ਰੂਰ ਸੀ, ਕਿਉਂਕਿ ਮੈਂ ਜਦੋਂ ਸਰਜੀਤ ਪਾਤਰ ਜੀ ਤੇ ਹੋਰ ਅਣਖੀ ਸਾਹਿਬ, ਕਿੰਨੇ ਹੀ ਪੰਜਾਬ ਦੇ ਰਾਈਟਰ ਨੇ, ਉਹ ਪੜ੍ਹਦਾ ਸੀ, ਜਸਵੰਤ ਸਿੰਘ ਕਮਲ, ਤੇ ਮਨ ਦੇ ਵਿੱਚ ਤਮੰਨਾ ਆਉਂਦੀ ਸੀ ਵੀ ਇੱਕ ਵਾਰ ਮੈਨੂੰ ਵੀ ਰਾਈਟਰ ਬਣਨਾ ਜ਼ਰੂਰ ਚਾਹੀਦਾ। ਜੀ ਜੀ। ਅੱਛਾ, ਲਿਜ਼ਮੋਰ ਤੋਂ ਬਾਅਦ ਫਿਰ ਇੱਥੇ ਬ੍ਰਿਸਬਨ ਆਉਣ ਦਾ ਸੁਭਾਗਾ ਕਦੋਂ ਪ੍ਰਾਪਤ ਹੋਇਆ ਤੁਹਾਨੂੰ? ਹਾਂਜੀ, ਲਿਜ਼ਮੋਰ ਮੈਂ 8-9 ਸਾਲ ਰਹੇ। ਉੱਥੇ ਮੈਂ ਕਈ ਘਰ ਵੀ ਡਿਵੈਲਪ ਕਰਦਾ ਰਿਹਾ ਤੇ ਨਾਲ ਨਾਲ ਮੈਂ ਸਭ ਤੋਂ ਪਹਿਲਾਂ ਆਪਣੀ ਜਿਹੜੀ ਤਮੰਨਾ ਸੀ, ਮੈਨੂੰ ਇੱਕ ਸ਼ੌਕ ਸੀ, ਮੈਂ ਜੋਤਿਸ਼ ਝੂਠ ਬੋਲਦਾ ਤੇ ਲੈਕਚਰ ਦਿੰਦਾ ਹੁੰਦਾ ਸੀ ਪੰਜਾਬ ਦੇ ਵਿੱਚ ਤਰਕਸ਼ੀਲ ਸੁਸਾਇਟੀ ਦੇ ਨਾਲ 1984-85 ਤੋਂ। ਤੇ ਮੇਰੀ ਤਮੰਨਾ ਸੀ ਵੀ ਮੈਂ ਜਦੋਂ ਲੈਕਚਰ ਦਿੰਦਾ ਵੀ ਮੈਂ ਕਦੇ ਨਾ ਕਦੇ ਜੋਤਿਸ਼ ਝੂਠ ਬੋਲਦਾ ਤੇ ਕੋਈ ਕਿਤਾਬ ਲਿਖੂੰਗਾ। ਭੂਤਾਂ ਕੱਢੀਆਂ ਕਦੇ ਕਿਸੇ ਦੀਆਂ? ਹਾਂਜੀ ਹਾਂਜੀ, ਬਹੁਤ ਵੇਰ। ਤੇ ਉਹ ਜਿਹੜੀ ਜੋਤਿਸ਼ ਝੂਠ ਬੋਲਦਾ ਕਿਤਾਬ ਹੈ, ਉਹ ਮੈਂ ਲਿਜ਼ਮੋਰ ਦੇ ਵਿੱਚ 92 ਦੇ ਵਿੱਚ ਲਿਖੀ ਸੀ। ਅੱਛਾ ਜੀ। ਤੇ ਜਿਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਫਾਰਚੂਨ ਟੈਲਿੰਗ ਐਕਸਪੋਜ਼ਡ ਕਹਿੰਦੇ ਆ। ਤੇ ਇਹ ਕਿਤਾਬ ਹੈ ਜਿਹੜੀ ਮੈਂ ਉੱਥੇ ਲਿਖੀ ਸੀ। ਤੇ ਪਹਿਲਾਂ ਸਭ ਤੋਂ ਪਹਿਲਾਂ ਮੈਂ $10,000 ਆਸਟ੍ਰੇਲੀਆ ਦਾ ਤੇ ਦੁਨੀਆ ਭਰ ਦੇ ਜੋਤਸ਼ੀਆਂ ਨੂੰ ਪ੍ਰਾਈਜ਼ ਵੀ, ਰਿਵਾਰਡ ਵੀ ਰੱਖਿਆ ਸੀ। ਫਿਰ ਆਇਆ ਕੋਈ ਕਿ ਨਹੀਂ? ਨਹੀਂ, ਮੈਨੂੰ ਕੋਈ ਨਹੀਂ ਆਇਆ ਮਿਲਣ ਤੇ, ਪਰ ਮੈਂ ਆਸਟ੍ਰੇਲੀਆ ਦੇ ਵੱਖ-ਵੱਖ ਚੈਨਲਾਂ ਤੇ ਅਖਬਾਰਾਂ ਤੇ ਅਪੀਅਰ ਹੋਇਆ ਤੇ ਮੈਂ ਆਪਣਾ ਦਾਅਵਾ ਜਿਹੜਾ ਇਹ ਜਾਰੀ ਰੱਖਿਆ ਵੀ ਜਿਹੜਾ ਜੋਤਿਸ਼ ਹੈ ਇਹ ਲੋਕ ਝੂਠ ਬੋਲਦੇ ਨੇ, ਇਹ ਦੁਕਾਨਦਾਰ ਨੇ ਆਪਦਾ ਬਿਜ਼ਨਸ ਕਰਦੇ ਨੇ। ਫਿਰ ਇਹੀ ਕਿਤਾਬ ਹੈ ਜਿਹੜੀ ਉਹ ਪੰਜਾਬ ਦੀ ਤਰਕ ਸੁਸਾਇਟੀ ਨੇ ਜੋਤਿਸ਼ ਝੂਠ ਬੋਲਦਾ ਹੈ ਪੰਜਾਬੀ ਚ ਲੱਥਾ ਕੀਤੀ ਤੇ ਪੰਜਾਬੀ ਤੋਂ ਬਾਅਦ ਇਹ ਜੀ ਹਿੰਦੀ ਦੇ ਵਿੱਚ ਵੀ ਇਹ ਕਿਤਾਬ ਆਈ ਹੈ। ਤੇ ਮੈਨੂੰ ਉਹ ਮੇਰਾ ਫਿਰ ਐਜ ਏ ਲਿਖਾਰੀ ਉਹ ਸਫ਼ਰ ਹੈ ਜਿਹੜਾ ਉਹ ਲਿਜ਼ਮੋਰ ਤੋਂ ਆਸਟ੍ਰੇਲੀਆ ਤੋਂ ਹੀ ਸ਼ੁਰੂ ਹੋਇਆ। ਮਤਲਬ ਕਿ ਤਿੰਨੋਂ ਲੈਂਗੁਏਜ ਤੇ ਤੁਹਾਡੀ ਬੁੱਕ ਆ ਗਈ ਹੈ ਜੋਤਿਸ਼ ਝੂਠ ਬੋਲਦਾ। ਦਰਸ਼ਕੋ ਤੁਸੀਂ ਵੀ ਧਿਆਨ ਨਾਲ ਸੁਣ ਲਓ, ਕਿਉਂਕਿ ਇੱਥੇ ਵੀ ਜਿਹੜੇ ਕਾਫੀ ਜੋਤਿਸ਼ੀ ਸਰਗਰਮ ਰਹਿੰਦੇ ਨੇ ਕਿ ਸਾਡੀਆਂ ਪੋਸਟਾਂ ਦੇ ਥੱਲੇ ਵੀ ਪਾਉਂਦੇ ਰਹਿੰਦੇ ਨੇ ਕਿ ਅਗਰ ਆਪਕੇ ਘਰ में कोई समस्या, ਹੁਣ ਦੇਖ ਲਓ ਬੋਪਰ ਆਏ ਜੀ ਬੈਠੇ ਤੁਹਾਡੇ ਭੂਤ ਕੱਢ ਦੇਣੇ ਇਹਨਾਂ ਨੇ ਸਾਰਿਆਂ ਨੇ। ਸੋ ਵਾਚ ਆਊਟ ਹੈ ਨਾ। ਅੱਛਾ ਜੀ। ਹੁਣ ਤਾਂ ਅਸੀਂ ਕਿਉਂਕਿ ਫਾਈਨੈਂਸ਼ੀਅਲ ਜਿਹੜੀ ਗੁੰਜਾਇਸ਼ ਹੈ ਵੱਧ ਗਈ, ਹੁਣ ਉਹ $10,000 ਤੋਂ ਜਿਹੜਾ ਰਿਵਾਰਡ ਹੈ
ਉਹ $1 ਲੱਖ ਤੇ ਕਰਤਾ ਸੀ। 1 ਲੱਖ? ਹਾਂਜੀ ਹਾਂਜੀ, ਕਿਉਂਕਿ ਜਿਹੜੇ ਹਾਲੀਵੁੱਡ ਬਾਲੀਵੁੱਡ ਵਾਲੇ ਜੋਸ਼ੀ ਵੀ ਉਹ ਇਹ ਨਾ ਸਮਝਣ ਵੀ ਇਹ ਛੋਟਾ ਜਿਹਾ ਨਾਮ ਹੈ ਵੀ ਅਸੀਂ $10,000 ਪਿੱਛੇ ਕਿੱਥੇ ਜਾਣਾ। ਹੁਣ $1 ਲੱਖ ਲੈਣ ਲਈ ਕੋਈ ਜੋਸ਼ੀ ਹੈ ਜਿਹੜਾ ਦੁਨੀਆ ਦਾ ਜਦ ਮਰਜੀ ਆ ਜੇ। ਕੀ ਬਾਤ ਹੈ ਜੀ। ਲਓ ਜੀ, ਅਸੀਂ ਤੁਹਾਡਾ ਮੈਸੇਜ ਜਿਹੜਾ ਹੈਗਾ ਕੁੱਲ ਦੁਨੀਆ ਤੱਕ ਪਹੁੰਚਾ ਸਕਦੇ ਹਾਂ ਕਿ ਭਾਈ ਜਿਹਨਾਂ ਦੇ ਵਿੱਚ ਕੋਈ ਜੋਤਿਸ਼ ਵਿਦਿਆ ਦਾ ਜਾਂ ਕੋਈ ਹੋਰ ਤੁਹਾਡੇ ਕੋਲ ਕੋਈ ਕਲਾ ਹੈਗੀ ਆ ਤਾਂ ਆਓ ਬੋਪਰਾਏ ਜੀ ਨੂੰ ਮਿਲੋ ਤੇ ਤੁਹਾਨੂੰ 1 ਲੱਖ ਦਾ ਇਨਾਮ ਦਿੱਤਾ ਜਾਊਗਾ ਜੇਕਰ ਤੁਸੀਂ ਕੋਈ ਚੀਜ਼ ਨੂੰ ਸਿੱਧ ਕਰ ਦੋ ਤਾਂ। ਹਾਂਜੀ, ਫਿਰ ਮੈਂ 97 ਦੇ ਵਿੱਚ ਹੀ ਮੈਂ ਬ੍ਰਿਸਬਨ ਦੇ ਵਿੱਚ ਇੱਥੇ ਕੁਈਨਜ਼ਲੈਂਡ ਦੇ ਵਿੱਚ ਆ ਗਿਆ ਤੇ ਉਸ ਵੇਲੇ ਮੈਂ ਪੰਜਾਬੀ ਦਾ ਪਹਿਲਾ ਰਾਈਟਰ ਸੀ ਇੱਥੇ। ਵੈਰੀ ਨਾਈਸ। ਤੇ ਫਿਰ ਮੈਂ ਪੋਇਟਰੀ ਕਵਿਤਾਵਾਂ ਵਗੈਰਾ ਲਿਖਦਾ ਰਿਹਾ। ਫਿਰ ਮੈਂ ਜਿਹੜੀ 2005 ਦੇ ਵਿੱਚ ਆਪਣੀਆਂ ਕਵਿਤਾਵਾਂ ਦੇ ਆਧਾਰ ਤੇ ਆਹ ਕਿਤਾਬ ਹੈ ਮੁੱਠੀ ਪਰ ਸੁਆਹ, ਤੇ ਆ ਮੁੱਠੀ ਪਰ ਸੁਆਹ ਕਿਤਾਬ ਮੈਂ ਇੱਥੇ ਰਿਲੀਜ਼ ਕੀਤੀ ਹੈ। ਇਹ ਪੰਜਾਬੀ ਕਲਚਰਲ ਐਸੋਸੀਏਸ਼ਨ ਹੈ ਜਿਹੜੀ ਕੁਈਨਜ਼ਲੈਂਡ ਦੀ, ਉਸ ਦੇ ਫੰਕਸ਼ਨ ਦੇ ਵਿੱਚ ਇੱਥੇ ਰਿਲੀਜ਼ ਕੀਤੀ ਸੀ। ਹਾਂਜੀ, ਤੇ ਮੈਨੂੰ ਫਿਰ ਬਹੁਤ ਖੁਸ਼ੀ ਹੋਈ ਤੇ ਮੇਰੇ ਪੰਜਾਬੀ ਸਾਥੀਆਂ ਨੂੰ ਵੀ ਹੋਈ। ਤੇ ਅਸੀਂ ਫਿਰ ਹੌਲੀ ਹੌਲੀ ਭਾਜੀ ਰਛਪਾਲ ਹੇਰ ਨਾਲ ਤੇ ਹੋਰ ਕਿੰਨੇ ਰਾਈਟਰ ਸੀ ਇੱਥੇ ਲੋਕਲ ਜਿਹੜੇ ਕਦੇ ਕਦਾਈ ਲਿਖਦੇ ਸੀ, ਤੇ ਉਹਨਾਂ ਦੇ ਨਾਲ ਅਸੀਂ ਫਿਰ ਪੰਜਾਬੀ ਦਰਬਾਰ ਜਿਹੜੇ ਕਵੀ ਦਰਬਾਰ ਨੇ ਪੰਜਾਬੀ ਦੇ ਉਹ ਸ਼ੁਰੂ ਕੀਤੇ। ਜੀ ਜੀ, ਵੈਰੀ ਨਾਈਸ। ਅੱਛਾ ਜੀ, ਤੇ ਹੋਰ ਵੀ ਮੈਂ ਦੇਖ ਸਕਦੀ ਹਾਂ ਤੁਹਾਡੀਆਂ ਹੋਰ ਵੀ ਬੁੱਕਸ ਪਈਆਂ ਨੇ। ਸੋ ਇਹ ਕਿਸ ਦੇ ਆਧਾਰਿਤ ਬੁੱਕ ਸੀਗੀ ਜਿਹੜੀ ਇਹ ਲਿਖੀ ਹੋਈ ਆ? Song Australia ਜੀ ਮੈਂ 2003 ਦੇ ਵਿੱਚ ਮੈਂ ਜਿਹੜੀਆਂ ਸਿੱਖ ਗੇਮਸ ਬਲਗੁਲਗਾ ਤੋਂ ਆ ਰਿਹਾ ਸੀ ਤੇ ਮੇਰੇ ਮਨ ਦੇ ਵਿੱਚ ਇੱਕ ਫੁਰਨਾ ਸੀ ਬਈ ਮੈਂ ਇਸ ਦੇਸ਼ ਦੇ ਉੱਤੇ ਇੱਕ ਜ਼ਰੂਰ ਇੱਕ ਗੀਤ ਲਿਖਾਂ ਜਿਹੜਾ ਇਹ ਦੇਸ਼ ਦੀ ਸਾਰੀ ਸਟੋਰੀ ਤੇ ਦੇਸ਼ ਭਗਤੀ ਹੈ ਉਹ ਉਜਾਗਰ ਕਰੇ। ਤੇ ਉਹ ਇੰਜ ਵੀ ਸੀ ਵੀ ਮੇਰਾ ਗ੍ਰੈਂਡਫਾਦਰ ਸੀ ਜਿਹੜਾ ਉਹ ਵਰਲਡ ਵਾਰ ਸੈਕੰਡ ਦੇ ਵਿੱਚ ਉਹ ਵੀ ਆਰਮੀ ਦੇ ਵਿੱਚ ਰਿਹਾ, ਇੰਡੀਅਨ ਆਰਮੀ ਦੇ ਵਿੱਚ। ਪਰ ਮੈਂ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਜਿਹੜਾ ਆਸਟ੍ਰੇਲੀਆ ਦਾ ਸਭ ਤੋਂ ਮਹਾਨ ਦਿਨ ਹੈ ਮੈਟਰੀਓਟਸ ਦਿਨ ਹੈ ਜਿਹੜਾ ਬਹੁਤ ਪੈਟਰੀਓਟਿਕ ਦਿਨ ਹੈ ਜਿਹਨੂੰ ਐਨਜ਼ਕ ਡੇ ਕਹਿੰਦੇ ਆ, ਉਹਦੇ ਵਿੱਚ ਮੈਂ ਫਿਰ ਆਪਣੀ ਜਿਹੜੀ ਟੈਕਸੀ ਹੈ ਕਿਉਂਕਿ ਮੈਂ ਟੈਕਸੀ ਦਾ ਬਿਜ਼ਨਸ ਕਰਦਾ ਸੀ ਉਹ ਮੈਂ ਇੱਥੇ ਦੇ ਜਿਹੜੇ ਵਰਲਡ ਵਾਰ ਫਸਟ ਸੈਕੰਡ ਦੇ ਡਿਗਰਸ ਨੇ ਉਹਨਾਂ ਨੂੰ ਚੱਕ ਕੇ ਉਹਨਾਂ ਨੂੰ ਬ੍ਰਿਸਬਨ ਦੀ ਪਰੇਡ ਦੇ ਵਿੱਚ ਲਿਜਾਂਦਾ ਹੁੰਦਾ ਸੀ। ਤੇ ਉਹ ਮੈਂ ਲਗਾਤਾਰ ਮੇਰੇ ਜਾਣ ਕਰਕੇ ਇੱਕ ਤਾਂ ਭਾਰਤੀ ਹੋਣ ਕਰਕੇ ਵੀ ਇਹ ਬੰਦਾ ਮਾਈਗ੍ਰੈਂਟ ਹੈ ਐਨਜ਼ਕ ਡੇ ਦੀ ਰਿਸਪੈਕਟ ਕਰਦਾ ਆਉਂਦਾ ਹੈ ਤੇ ਉਹਦੇ ਨਾਲ ਮੇਰਾ ਲਗਾਤਾਰਤਾ ਕਰਕੇ ਮੈਨੂੰ ਫਿਰ ਮੈਂ Song Australia ਫਿਰ ਮੈਨੂੰ ਲਿਖਣ ਦਾ ਉਹ ਜਿਹੜਾ ਮਕਾਮ ਸੀ ਮੇਰੇ ਮਨ ਦੇ ਵਿੱਚ ਸੁਪਨਾ ਸੀ ਉਹ ਮੈਂ ਪੂਰਾ ਕੀਤਾ। ਸੋ ਫਿਰ ਇਸ Song ਦੀਆਂ 2 ਲਾਈਨਾਂ ਦਰਸ਼ਕਾਂ ਮੂਹਰੇ Aussie I'm a fair dinkum Aussie, ਇਸ ਜਿਹੜਾ ਗੀਤ ਹੈ ਆ ਸਾਰੀ ਪੋਇਮ ਹੈ ਇਹ Song Australia ਦੀ ਤੇ ਇਹ ਪੋਇਮ ਹੈ ਜਿਹੜੀ Aussie I'm a fair dinkum Aussie, we all are fair dinkum Aussie। ਤੇ ਇਹ ਜਿਹੜਾ Song ਹੈ ਫਿਰ ਇਹ ਮੈਂ ਇੱਕ ਦਿਨ ਮੈਨੂੰ ਕਿਸੇ ਨੇ ਮੈਂ ਜਦੋਂ ਟੈਕਸੀ ਦੇ ਵਿੱਚ ਦਿਖਾਇਆ ਤੇ ਮੈਨੂੰ ਉਹ ਵਿਅਕਤੀ ਨੇ ਕਿਹਾ ਵੀ ਤੂੰ ਮੈਨੂੰ ਆਪਦਾ ਨੰਬਰ ਦੇ। ਮੈਂ ਕਿਹਾ ਵੀ ਨੰਬਰ ਕਿਉਂ? ਉਹ ਕਹਿੰਦਾ ਵੀ ਆਹ ਜਿਹੜਾ Song ਲਿਖਿਆ ਤਾਂ ਆਸਟ੍ਰੇਲੀਆ ਦਾ ਵੀ ਇਹ ਤਾਂ ਬਹੁਤ ਮੀਨਿੰਗਫੁਲ ਹੈ ਸਾਡੇ ਦੇਸ਼ ਲਈ ਵੀ ਮੈਂ ਚਾਹੁੰਦਾ ਵੀ ਤੂੰ ਇਹ ਪ੍ਰਾਈਮ ਮਿਨਿਸਟਰ ਨੂੰ ਇਹ ਜਿਹੜਾ Song ਹੈ ਕਿਸੇ ਫੰਕਸ਼ਨ ਦੇ ਵਿੱਚ ਪ੍ਰੈਜ਼ੈਂਟ ਕਰੇ। ਹਾਂਜੀ, ਫਿਰ ਮੈਨੂੰ ਉਹਨੇ ਮਹੀਨੇ ਦੇ ਵਿੱਚ ਹੀ ਇੱਕ ਦਿਨ ਫੋਨ ਕੀਤੀ। ਗੋਲਡ ਕੋਸਟ ਇੰਟਰਨੈਸ਼ਨਲ ਹੋਟਲ ਦੇ ਵਿੱਚ ਪ੍ਰਾਈਮ ਮਿਨਿਸਟਰ ਜੌਨ ਹਾਵਰਡ ਜੀ ਆਏ ਹੋਏ ਸੀ ਤੇ ਉੱਥੇ ਫਿਰ ਮੈਂ Song ਹੈ ਮੈਂ ਤੇ ਮੇਰੀ ਵਾਈਫ ਨੇ ਅਸੀਂ ਉੱਥੇ ਪ੍ਰੈਜ਼ੈਂਟ ਕੀਤਾ। ਉਹ ਜਿਹੜੀ ਫੋਟੋ ਹੈ ਉਹ ਉਸੇ ਦਿਨ ਦੀ ਹੈ 13 ਸਤੰਬਰ ਮੇਰੇ ਖਿਆਲ 2003 ਜੀ। ਉਹ ਉਸ ਦਿਨ ਦੀ ਉਹ ਮੈਨੂੰ ਬਹੁਤ ਖੁਸ਼ੀ ਹੋਈ। ਹਾਂਜੀ, ਫਿਰ 3 ਸਾਲ ਦੇ ਬਾਅਦ ਇਹੀ ਗੀਤ ਹੈ ਜਿਹੜਾ ਮੇਰੇ ਗੀਤ ਦੇ ਆਧਾਰ ਤੇ ਜਿਹੜਾ ਉਹ SBS ਟੈਲੀਵਿਜ਼ਨ ਹੈ ਉਹਨਾਂ ਨੇ ਮੈਨੂੰ ਆਫਰ ਕੀਤੀ ਬਈ ਅਸੀਂ ਇਹਦੇ ਡਾਕੂਮੈਂਟਰੀ ਬਣਾਉਣਾ ਚਾਹੁੰਦੇ ਹਾਂ। ਕੀ ਬਾਤ ਹੈ ਜੀ। ਹਾਂਜੀ, ਤੇ ਫਿਰ ਮੈਨੂੰ ਕਿਹਾ ਗਿਆ ਵੀ ਤੈਂ ਇਹ ਗੀਤ ਗਾਉਣਾ ਹੈ। ਮੈਂ ਕਿਹਾ ਵੀ ਮੈਂ ਪੰਜਾਬੀ ਗੀਤ ਤਾਂ ਬਹੁਤ ਲਿਖੇ ਨੇ ਪਰ ਮੈਂ ਤਾਂ ਕਦੇ ਗਾਇਆ ਨਹੀਂ ਕਦੇ। ਹਾਂਜੀ, ਪਰ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਤੈਨੂੰ ਟ੍ਰੇਨਿੰਗ ਦੇ ਦਾਂਗੇ ਪਰ ਤੂੰ ਮਾਈਗ੍ਰੈਂਟ ਹੈ ਤੈਂ ਜਿਹੜੀ ਆਪਦੀ ਇਮੋਸ਼ਨਸ ਨੇ ਇਹ ਗੀਤ ਦੇ ਵਿੱਚ ਭਰੇ ਨੇ ਵੀ ਜੇ ਤੇਰੀ ਦੁਆਰਾ ਗਾਇਆ ਜਾਵੇ ਫਿਰ ਜ਼ਿਆਦਾ ਚੰਗੀ ਗੱਲ ਹੋਊਗੀ। ਹਾਂਜੀ,
ਵੈਰੀ ਨਾਈਸ ਜੀ, ਹਾਂਜੀ। ਬਹੁਤ ਚੰਗਾ ਤੇ ਲੱਗਿਆ। ਫਿਰ ਇੱਥੋਂ ਦੇ ਪ੍ਰੀਮੀਅਰ ਸਾਹਿਬ ਪੀਟਰ ਬੀਟੀ ਜੀ, ਉਹ ਉਸ ਡਾਕੂਮੈਂਟਰੀ ਦੇ ਵਿੱਚ ਵੀ ਸੀ ਤੇ ਮੈਨੂੰ ਸਲਾਹ ਵੀ ਦਿੱਤੀ ਗਈ ਫਿਲਮ ਡਾਇਰੈਕਟਰ ਰਾਹੀਂ ਬਈ ਜਿਹੜਾ ਇਹ ਗੀਤ ਹੈ, ਦੇਖੋ ਵੀ ਤੁਸੀਂ ਮਾਈਗ੍ਰੈਂਟ ਹੋ ਪਰ ਇਹ ਬਾਲੀਵੁੱਡ ਸਟਾਈਲ ਹੀ ਹੋਣਾ ਚਾਹੀਦਾ ਜੀ ਜੀ ਜੀ। ਤੇ ਫਿਰ Song ਆਸਟ੍ਰੇਲੀਆ ਜਿਹੜਾ ਉਹ ਮੈਂ ਇੱਥੋਂ ਦੇ ਪ੍ਰੀਮੀਅਰ ਤੇ ਹੋਰ ਲੋਕਾਂ ਦੇ ਕਹਿਣ ਤੇ ਮੈਂ ਨਾਭੀ ਪੰਗ, ਜਿਹੜਾ ਸਾਡਾ ਨਾਭੀ ਕਲਰ ਹੈ, ਮਰੂਨ ਕਲਰ ਹੈ, ਉਹ ਸਟੇਟ ਕਲਰ ਹੈ, ਉਹ ਮੈਂ ਬੰਨ ਕੇ ਔਜ਼ੀ ਹੋਏ ਗੀਤ ਗਾਇਆ। ਤੇ ਉਹ ਜਿਹੜੀ ਡਾਕੂਮੈਂਟਰੀ ਹੈ ਉਹ 7th of I think April, no 7th of June, sorry 7th of June 2007 ਨੂੰ ਉਹ ਡਾਕੂਮੈਂਟਰੀ ਹੈ ਫੇਡ ਇਨਕਮ ਮਨਜੀਤ ਦੇ ਨਾਂ ਤੇ SBS ਨੇ ਅੱਧੇ ਘੰਟੇ ਦਾ ਪ੍ਰੋਗਰਾਮ ਮੇਰੇ ਤੇ ਕੀਤਾ। ਕੀ ਬਾਤ ਹੈ। ਤੇ ਉਹਦੇ ਨਾਲ ਮੈਂ ਵੱਖ-ਵੱਖ ਚੈਨਲਾਂ ਤੇ ਵੱਖ-ਵੱਖ ਸਾਰੇ ਮੀਡੀਆ 'ਚ ਜਾਣ ਦਾ ਮੌਕਾ ਮਿਲਿਆ। ਉਹ ਇੱਕ ਮਾਈਗ੍ਰੈਂਟ ਵੱਲੋਂ, ਇੱਕ ਪੰਜਾਬੀ ਵੱਲੋਂ ਤੇ ਇੱਕ ਉਹ ਜਿਹੜਾ ਇਤਿਹਾਸ ਹੈ, ਉਹ ਇਤਿਹਾਸ ਦੇ ਵਿੱਚ ਆਪਣਾ ਨਾਮ ਲਿਖਾਇਆ Song ਆਸਟ੍ਰੇਲੀਆ ਦੇ ਨਾਲ। ਤੇ ਮੈਨੂੰ ਬਹੁਤ ਖੁਸ਼ੀ ਹੋਈ ਬਈ ਮੈਂ ਆਪਣੇ ਸੱਭਿਆਚਾਰ ਨੂੰ ਵੀ ਵਿੱਚ ਰੱਖਿਆ ਤੇ ਮੈਂ ਆਸਟ੍ਰੇਲੀਆ ਨੂੰ ਵੀ ਪਿਆਰ ਕੀਤਾ। ਤੇ ਜਿਹੜਾ Song ਹੈ ਇਹ ਦੋਨਾਂ ਚੀਜ਼ਾਂ ਦਾ ਕੰਬੀਨੇਸ਼ਨ ਬਣ ਕੇ ਵਿਚਰਿਆ। ਵੈਰੀ ਨਾਈਸ ਜੀ, ਬਹੁਤ ਚੰਗਾ ਲੱਗਿਆ ਤੁਹਾਡਾ ਸੁਣ ਕੇ ਕਿ ਤੁਸੀਂ ਕਿੰਨੀ ਮਿਹਨਤ ਨਾਲ ਇਹ Song ਲਿਖਿਆ ਤੇ ਤੁਹਾਡੀ ਬਿਲਕੁਲ ਕਦਰ ਵੀ ਪਈ ਹੈ ਉਹਨੂੰ। ਹਾਂਜੀ ਬਿਲਕੁਲ। ਮਨਜੀਤ ਕੌਰ ਜੀ, ਤੁਹਾਡੇ ਤੋਂ ਮੈਂ ਜਾਣਨਾ ਚਾਹਾਂਗੀ ਕਿ ਤੁਸੀਂ ਪੰਜਾਬ ਤੋਂ ਕਿੱਥੇ ਹੋ ਤੇ ਤੁਹਾਡਾ ਵਿਆਹ ਕਦੋਂ ਹੋਇਆ? ਜੀ ਮੈਂ ਲੁਧਿਆਣੇ ਤੋਂ, ਪ੍ਰੋਪਰ ਲੁਧਿਆਣੇ ਤੋਂ। ਅੱਛਾ ਜੀ। ਤੇ ਮੇਰੀ ਮੈਰਿਜ ਹੋਈ 1992 ਵਿੱਚ। ਅੱਛਾ। ਤੇ 93 ਵਿੱਚ ਮੈਂ ਇੱਥੇ ਮਾਈਗ੍ਰੇਟ ਹੋਈ ਸੀ। ਓਕੇ ਓਕੇ। ਫਿਰ ਕਿੱਦਾਂ ਲੱਗਿਆ ਆਸਟ੍ਰੇਲੀਆ ਆ ਕੇ? ਆਸਟ੍ਰੇਲੀਆ ਜਦੋਂ ਆਏ ਅੱਛਾ ਲੱਗਿਆ, ਲੋਨਲੀ ਵੀ ਲੱਗਿਆ, ਬਟ ਸਲੋਲੀ ਸਾਰਾ ਕੁਝ ਹੁਣ ਠੀਕ ਹੋਇਆ ਉਸ ਤੋਂ ਬਾਅਦ। ਅੱਛਾ। ਬਹੁਤ ਅੱਛਾ ਲੱਗਿਆ ਇੰਡੀਆ ਨਾਲ। ਅੱਛਾ। ਬਹੁਤ ਨਾਈਸ ਲੱਗਿਆ। ਓਕੇ। ਜਦੋਂ ਵਿਆਹ ਹੋ ਗਿਆ ਸੀਗਾ, ਅੰਕਲ ਜੀ ਨੇ ਸੋਚਿਆ ਕਿ ਮੈਂ ਬਾਹਰਲੇ ਮੁਲਕ ਜਾਣਾ, ਤੁਹਾਡੀ ਹੈਗੀ ਸੀ ਮਨ ਦੀ ਤਮੰਨਾ ਕਿ ਜਾਵਣਾ ਚਾਹੀਦਾ, ਜਾਂ ਫਿਰ ਤੁਸੀਂ ਕਿੱਦਾਂ ਰਿਐਕਟ ਕੀਤਾ ਸੀ ਉਦੋਂ? ਨਹੀਂ, ਮੈਨੂੰ ਬਹੁਤ ਸ਼ੌਕ ਸੀ ਬਾਹਰ ਆਉਣ ਦਾ। ਅੱਛਾ। ਵੀ ਮੈਂ ਫੋਰਨ ਕੰਟਰੀ 'ਚ ਜਾਣਾ। ਤਾਂ ਬਹੁਤ ਵਧੀਆ ਲੱਗਿਆ ਜਦੋਂ ਹੋਇਆ ਰਿਸ਼ਤਾ। ਸਬੱਬ ਕਿਵੇਂ ਬਣਿਆ ਸੀ ਯਾਰ ਵਿਆਹ ਦਾ? ਲਵ ਮੈਰਿਜ ਕਿ ਅਰੇਂਜ ਮੈਰਿਜ? ਨਹੀਂ ਜੀ, ਅਰੇਂਜ ਮੈਰਿਜ ਹੈ। ਸਾਡੇ ਜਿਹੜੇ ਮਿਡਲ ਮੈਨ ਸੀਗੇ ਉਹ ਇਹਨਾਂ ਦੇ ਵੀ ਰਿਲੇਟਿਵ ਸੀ, ਮੇਰੇ ਵੀ ਰਿਲੇਟਿਵ ਸੀ। ਅੱਛਾ। ਤਾਂ ਮੇਰੇ ਡੈਡ ਨੇ ਉਹਨਾਂ ਨਾਲ ਗੱਲ ਕੀਤੀ ਕਿ ਮੇਰੀ ਬੇਟੀ ਬਾਹਰ ਸ਼ਾਦੀ ਕਰਨ ਜਾਣਾ ਚਾਹੁੰਦੀ ਹੈ, ਵੀ ਕੋਈ ਹੋਵੇ ਤਾਂ ਦੱਸਣਾ। ਤਾਂ ਉਹਨਾਂ ਨੇ ਜਦੋਂ ਦੱਸਿਆ ਵੀ ਇਹ ਇਹਨਾਂ ਦੀ ਮੈਰਿਜ ਇਹਨਾਂ ਬਾਰੇ, ਤਾਂ ਪੇਰੈਂਟਸ ਨੇ ਅਰੇਂਜ ਕੀਤਾ। ਤੁਹਾਨੂੰ ਪਸੰਦ ਆ ਗਈ ਸੀ ਅੰਕਲ? ਇਹਨਾਂ ਦੀ ਫੋਟੋ ਗਈ ਸੀ ਜੀ, ਪਸੰਦ ਆ ਗਈ। ਤੇ ਤੁਹਾਨੂੰ ਕੁੜੀ ਪਹਿਲੀ ਵਾਰ ਚ ਪਸੰਦ ਆ ਗਈ ਸੀ ਦੇਖ ਕੇ ਫੋਟੋ? ਹਾਂਜੀ, ਦੇਖੋ ਅਸੀਂ ਤਾਂ ਪਲੇ ਉਸ ਮਾਹੌਲ 'ਚ ਹੈ ਜਿਹੜਾ ਕੋਈ ਮਾਪਿਆਂ ਨੇ ਜਾਂ ਕੀਤਾ ਉਹ ਸਾਰਾ ਕੁਝ ਠੀਕ ਹੀ ਹੈ। ਅੱਛਾ। ਹਾਂਜੀ ਬਿਲਕੁਲ। ਚਲੋ ਕਿੰਨਾ ਵਧੀਆ ਮਾਹੌਲ ਸੀ ਉਦੋਂ, ਹਨਾ? ਅੜਪੋੜ ਸਾਰੇ, ਹਨਾ? ਜਿੱਦਾਂ ਮਾਂ-ਬਾਪ ਨੇ ਸਾਡੇ ਪਰਿਵਾਰ ਦੀ ਇਹਨਾਂ ਦੇ ਆਉਣ ਨਾਲ ਕਿਸਮਤ ਬਦਲ ਗਈ। ਹਾਂਜੀ, ਕਿਸਮਤ ਤਾਂ ਖੈਰ ਮੈਂ ਵਿਸ਼ਵਾਸ ਨਹੀਂ ਕਰਦਾ, ਪਰ ਸਾਡੇ ਜਿਹੜੇ ਜੀਵਨ ਦੀ ਕਹਾਣੀ ਤੇ ਕਾਮਯਾਬੀਆਂ ਹਰ ਤਰ੍ਹਾਂ ਦੀਆਂ ਅਸੀਂ ਪ੍ਰਾਪਤ ਕੀਤੀਆਂ। ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਜੀ, ਇੱਕ ਜਿਹੜਾ ਕਾਮਯਾਬ ਵਿਅਕਤੀ ਹੁੰਦਾ ਨਾ, ਉਹਦੇ ਪਿੱਛੇ ਔਰਤ ਦਾ ਹੱਥ ਹੁੰਦਾ। ਬਿਲਕੁਲ ਬਿਲਕੁਲ ਹੈ ਜੀ। ਹਾਂ, ਇਹ ਕੋਈ ਸ਼ੱਕ ਨਹੀਂ ਜੀ। ਹਾਂਜੀ। ਤੇ ਉਸ ਤੋਂ ਬਾਅਦ ਹੁਣ ਤੁਸੀਂ ਕੀ ਕਰ ਰਹੇ ਹੋ? ਉਸ ਤੋਂ ਬਾਅਦ ਜੀ ਮੈਂ 2008 ਦੇ ਵਿੱਚ ਜਦੋਂ ਕਿੰਨੇ ਇੱਥੇ ਪੰਜਾਬੀ ਵਿਦਿਆਰਥੀ ਆ ਗਏ ਤੇ ਫਿਰ ਮੈਨੂੰ ਇੱਕ ਲੋੜ ਮਹਿਸੂਸ ਹੋਈ ਵੀ ਜਿਹੜੇ ਸਾਰੇ ਦੇਸ਼ ਭਰ ਦੇ ਪੰਜਾਬੀ ਨੇ, ਪਰਥ ਤੋਂ ਲੈ ਕੇ ਬ੍ਰਿਸਬਨ ਤੱਕ, ਇਹ 5-6 ਸਟੇਟਾਂ ਦੇ ਵਿੱਚ ਕਿੰਨੇ ਪੰਜਾਬੀ ਨੇ, ਪਰ ਆਪਾਂ ਨੂੰ ਇੱਕ ਪੰਜਾਬੀ ਦੇ ਅਖਬਾਰ ਦੀ ਲੋੜ ਹੈ। ਫਿਰ ਮੈਂ ਦਾ ਪੰਜਾਬ 15 ਅਗਸਤ 2008 ਨੂੰ ਦਾ ਪੰਜਾਬ ਅਖਬਾਰ ਹੈ ਜਿਹੜਾ ਸ਼ੁਰੂ ਕੀਤਾ। ਉਹ ਸਾਰੇ ਸਟੇਟਾਂ ਦੇ ਜਿਹੜੇ ਪੰਜਾਬੀ ਸੀ ਉਹਦੇ ਵਿੱਚ ਰਾਈਟਰ ਲਾਮਬੰਦ ਕੀਤੇ। ਉਹ ਲੋਕਲ ਜਿਹੜੇ ਲਿਖਾਰੀ ਸੀਗੇ ਪੰਜਾਬੀ ਦੇ, ਉਹਨਾਂ ਨੂੰ ਤਰਜੀਹ ਦਿੱਤੀ ਜਾਂਦੀ ਸੀ ਤੇ ਉਹਦਾ ਨਾਰਾ ਹੀ ਇਹੀ ਸੀ ਵੀ ਆਸਟ੍ਰੇਲੀਆ ਦੇ ਪੰਜਾਬੀਆਂ ਨੂੰ ਮਿਲਾਉਂਦਾ ਦਾ ਪੰਜਾਬ। ਹਾਂਜੀ, ਤੇ ਪੰਜਾਬ ਦਾ ਮੈਨੂੰ ਸਦਾ ਹੀ ਸ਼ੌਕ ਰਿਹਾ। ਤੇ 2005 ਦੇ ਵਿੱਚ ਮੈਂ ਇੱਥੇ ਜਦੋਂ ਮੈਂ ਬ੍ਰਿਸਬਨ ਆਇਆ, ਅੱਛਾ ਜੀ, ਚੰਗਾ ਕੰਮ ਚੱਲਦਾ ਸੀ, ਅਸੀਂ ਦੋਸਤਾਂ ਨਾਲ ਮਿਲ ਕੇ ਇੱਕ ਪ੍ਰਾਪਰਟੀ ਲਈ, ਇੱਥੇ ਪ੍ਰਾਪਰਟੀ ਡਿਵੈਲਪ ਕਰਨਾ ਚਾਹੁੰਦੇ ਸੀ। ਫਿਰ ਉਹ ਅਸੀਂ 11 ਏਕੜ ਜਗ੍ਹਾ ਲਈ। ਅੱਛਾ ਜੀ। ਉਹ 11 ਏਕੜ ਦੀ ਸਬ ਡਿਵੀਜ਼ਨ ਕੀਤੀ ਤੇ ਉਹ ਗਲੀ ਦਾ ਨਾਮ ਰੱਖਣਾ ਸੀ। ਫਿਰ ਮੈਂ ਸੋਚਿਆ ਵੀ ਗਲੀ ਦਾ ਨਾਮ ਪੰਜਾਬ ਪਲੇਸ ਨਾਮ ਵਧੀਆ ਤਾਂ ਕੋਈ ਹੋ ਹੀ ਨਹੀਂ ਸਕਦਾ। ਕੀ ਬਾਤ ਹੈ। ਤੁਸੀਂ ਆਪਣੀ ਜ਼ਮੀਨ ਖਰੀਦ ਕੇ ਉਸ ਗਲੀ ਦਾ ਨਾਮ ਰੱਖਿਆ? ਉਹਦਾ ਨਾਮ ਰੱਖਿਆ ਜੀ ਪੰਜਾਬ ਪਲੇਸ। ਵਾਹ ਜੀ ਵਾਹ, ਕੀ ਬਾਤ ਹੈ। ਉੱਥੇ ਨਾ ਜਿਹੜੇ ਨਵੇਂ ਕਿਹੜੇ ਇਲਾਕੇ ਦੇ ਵਿੱਚ ਹੈ ਉਹ ਜੀ ਬਰੋਨੀ ਹਾਈਟਸ, ਇੱਥੇ ਜਿਹੜੀ ਸਾਊਥ ਬ੍ਰਿਸਬਨ ਹੈ, ਇਹਦੇ ਵਿੱਚ ਹੈ, ਮੇਨ ਰੋਡ ਤੇ ਹੈ।
ਤੇ ਉਹਨੂੰ ਸਾਰੇ ਲੋਕ ਪੜ੍ਹਦੇ ਨੇ। ਤੇ ਤੁਸੀਂ ਸਾਰੇ ਦੋਸਤਾਂ ਨੇ ਇਕੱਠੇ ਹੋ ਕੇ ਉਹ ਜਿਹੜੀ ਜ਼ਮੀਨ ਸੀਗੀ ਖਰੀਦੀ? ਹਾਂਜੀ, ਮੇਰੇ ਕਈ ਮੇਰੇ 2 ਹੋਰ ਫਰੈਂਡ ਸੀ, ਇੱਕ ਮੈਂ 3 ਪਾਰਟਨਰ ਸੀ। ਅਸੀਂ ਉਹ ਜਗ੍ਹਾ ਲੈ ਕੇ ਪੰਜਾਬ ਪਲੇਸ ਖਰੀਦੀ। ਜਦੋਂ ਉੱਥੇ ਦੀ ਨਵੇਂ ਆਏ ਵਿਦਿਆਰਥੀ ਲੰਘਦੇ ਸੀ, ਉਹ ਪੜ੍ਹਦੇ ਸੀ ਵੀ ਆ ਗਲੀ ਦਾ ਨਾਮ ਪੰਜਾਬ ਪਲੇਸ ਹੈ, ਉੱਥੋਂ ਸਦਾ ਹੀ ਫੋਟੋ ਲੈ ਕੇ ਜਾਂਦੇ ਸੀ ਵੀ ਅਸੀਂ ਤਾਂ ਪੰਜਾਬ ਪਲੇਸ ਆਸਟ੍ਰੇਲੀਆ ਦੇ ਵਿੱਚ ਵੀ ਲੱਭ ਲਈ ਹੈ। ਜੀ ਵੈਰੀ ਨਾਈਸ। ਹਾਂਜੀ ਜੀ, ਤੁਸੀਂ ਕਮਿਊਨਿਟੀ ਨਾਲ ਵੀ ਬਹੁਤ ਜੁੜੇ ਹੋ, ਸੋਸ਼ਲ ਵਰਕਰ ਵੀ ਹੋ, ਸੋ ਕੁਝ ਅਜਿਹਾ ਕਮਿਊਨਿਟੀ ਲਈ ਤੁਸੀਂ ਕੀਤਾ ਹੋਵੇ ਜਿਹੜਾ ਹੁਣ ਤੱਕ ਤੁਹਾਨੂੰ ਯਾਦ ਹੋਵੇ? ਹਾਂਜੀ, ਦੇਖੋ ਮੈਂ ਸਦਾ ਹੀ ਕਮਿਊਨਿਟੀ ਓਰੀਐਂਟਡ ਰਿਹਾ। 92 ਤੋਂ ਸਿੱਖ ਗੇਮਾਂ ਦੇ ਵਿੱਚ ਮੈਂ ਇਨਵੋਲਵ ਰਿਹਾ। ਪਹਿਲਾਂ ਦਰਸ਼ਕ ਸੀ, ਫਿਰ ਮੈਂ ਉਸ ਤੋਂ ਬਾਅਦ ਇਹਦਾ ਵਲੰਟੀਅਰ ਵੀ ਬਣਦਾ ਰਿਹਾ। ਉਹਦੇ ਵਿੱਚ ਹੀ ਦੌਰਾਨ ਮੈਂ ਸਦਾ ਹੀ ਜਿਹੜੀਆਂ ਸਿੱਖ ਗੇਮਾਂ ਸੀ ਉਹਦੇ ਵਿੱਚ ਸੇਵਾਵਾਂ ਨਿਭਾਉਂਦਾ ਰਿਹਾ। ਪਰ ਇਹਦੇ ਵਿੱਚ ਹੀ ਮੈਂ ਇੱਕ ਸਿੱਖ ਗੇਮਾਂ ਦੀ ਗੱਲ ਹੈ ਜਿਹੜੀ ਮੈਂ ਅੱਗੇ ਬਾਅਦ ਵਿੱਚ ਕਰਦਾ। ਪਰ 2008 ਦੇ ਵਿੱਚ ਇੱਕ ਹੋਰ ਵਾਕਿਆ ਹੋਇਆ। ਇੱਥੇ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਗੁਰਦਾਸਪੁਰ ਜ਼ਿਲ੍ਹੇ ਤੋਂ। ਅੱਛਾ। ਹਾਂਜੀ, ਤੇ ਮੈਨੂੰ ਉਹਨਾਂ ਦੀ ਕਿਸੇ ਮੇਰੇ ਮਿੱਤਰ ਦੀ ਸਿਡਨੀ ਤੋਂ ਡਾਕਟਰ ਮਨਿੰਦਰ ਸਿੰਘ ਸਾਡੇ ਕਾਉਂਸਲਰ ਵੀ ਨੇ ਅੱਜ ਕੱਲ, ਉਹਨਾਂ ਦੀ ਰਿੰਗ ਆਈ ਵੀ ਵੀਰ ਜੀ ਵੀ ਸਾਨੂੰ ਹੈਲਪ ਦੀ ਲੋੜ ਹੈ, ਇੱਥੇ ਕਿਸੇ ਦੀ ਮੌਤ ਹੋ ਗਈ। ਹਾਂਜੀ, ਤੇ ਮੈਂ ਕਿਹਾ ਵੀ ਵੀਰੇ ਤੁਸੀਂ ਗੱਲ ਦੱਸੋ ਹੈ ਵੀ ਆਪਾਂ ਹੁਣੇ ਹੀ ਹੈਲਪ ਕਰਾਂਗੇ। ਹਾਂਜੀ, ਉਹਨਾਂ ਨੇ ਮੈਨੂੰ ਦੱਸਿਆ ਵੀ ਚਾਰਮਾਸਾਈਡ ਹਸਪੀਟਲ ਹੈ। ਫਿਰ ਮੈਂ ਦੱਸਿਆ ਉਹਨਾਂ ਨੂੰ ਵੀ ਇਹ ਪ੍ਰਿੰਸ ਚਾਰਲਸ ਹਸਪੀਟਲ ਹੈ, ਵੀ ਮੈਨੂੰ ਪਤਾ ਕਿੱਥੇ ਹੈ, ਮੈਂ ਉੱਥੇ ਹੁਣੇ ਹੀ ਜਾਣਾ, ਮੈਂ ਆਪ ਹੀ ਪਤਾ ਕਰ ਲੈਣਾ। ਹਾਂਜੀ, ਫਿਰ ਮੈਂ ਸੋਚਿਆ ਉਹ ਮੈਨੂੰ ਉੱਥੇ ਕਈ ਸਟੂਡੈਂਟ ਮਿਲੇ, ਉਹਨਾਂ ਨੂੰ ਥੋੜੀ ਬਹੁਤੀ ਇੰਗਲਿਸ਼ ਆਉਂਦੀ ਸੀ, ਪਰ ਉਹਨਾਂ ਨੂੰ ਮੈਂ ਪੁੱਛਿਆ ਵੀ ਜਿਹੜੀ ਮੌਤ ਹੋਈ ਹੈ ਤੁਸੀਂ ਉਹ ਵਿਦਿਆਰਥੀ ਦੇ ਨਾਲ ਹੀ ਹੋ? ਉਹਨਾਂ ਨੇ ਮੈਨੂੰ ਦੱਸਿਆ ਵੀ ਹਾਂ ਵੀ ਬਿਲਕੁਲ ਸਾਨੂੰ ਤਾਂ ਹੈਲਪ ਦੀ ਲੋੜ ਹੈ। ਮੈਂ ਕਿਹਾ ਮੈਂ ਹੈਲਪ ਕਰਨ ਲਈ ਆਇਆ। ਹਾਂਜੀ, ਉਹ ਫਿਰ ਮੈਨੂੰ ਪਤਾ ਸੀ, ਚਾਹੇ ਮੈਂ ਉਹਨਾਂ ਨੂੰ ਨਹੀਂ ਜਾਣਦਾ, ਪਰ ਮੈਨੂੰ ਪਤਾ ਹੈ ਵੀ ਉਹ ਮਾਪੇ ਨੇ, ਇਕੱਲਾ ਪੁੱਤ ਹੈ ਉਹਨਾਂ ਦਾ, ਵੀ ਇਹ ਲਾਸ਼ ਹੈ ਜਿਹੜੀ ਜ਼ਰੂਰ ਭਾਰਤ ਪੰਜਾਬ ਦੇ ਵਿੱਚ ਜਾਣੀ ਚਾਹੀਦੀ ਹੈ। ਹਾਂਜੀ, ਤੇ ਮੈਂ ਜਦ ਉਹਦਾ ਅਰੇਂਜਮੈਂਟ ਆਪ ਹੀ ਸ਼ੁਰੂ ਕੀਤਾ ਤੇ ਮੈਂ ਉਹਨਾਂ ਦਾ ਕੰਟੈਕਟ ਨੰਬਰ ਲਿਆ, ਗੱਲ ਕੀਤੀ ਇੰਡੀਆ, ਤੇ ਮੈਂ ਕਿਹਾ ਵੀ ਮੈਂ ਪ੍ਰਬੰਧ ਕਰ ਰਿਹਾ। ਹਾਂਜੀ, ਤੇ ਮੈਂ ਫਿਰ ਉਹ ਜਿਹੜਾ ਉਸ ਤੋਂ ਬਾਅਦ ਫਿਰ ਜਿਹੜੀ ਹੈ ਮੇਰੇ ਮਨ ਨੂੰ ਬਹੁਤ ਠੇਸ ਪਹੁੰਚੀ ਵੀ ਇੱਥੇ ਵਿਦਿਆਰਥੀਆਂ ਦੀਆਂ ਜਿਹੜੇ ਪ੍ਰੋਬਲਮਾਂ ਨੇ, ਸਮੱਸਿਆਵਾਂ ਨੇ, ਉਹ ਬੜੀਆਂ ਡੂੰਘੀਆਂ ਨੇ, ਸਟ੍ਰੈਸ ਥੱਲੇ ਰਹਿੰਦੇ ਨੇ, ਫੀਸ ਵੀ ਭਰਨੀ ਹੁੰਦੀ ਹੈ, ਕੰਮ ਵੀ ਕਰਨਾ ਹੁੰਦਾ, ਫਿਰ ਕੰਮ ਕਈ ਵਾਰ ਮਿਲਦਾ ਨਹੀਂ। ਤਾਂ ਉਹਨਾਂ ਗੱਲਾਂ ਕਰਕੇ ਨਾ ਮੈਂ ਫਿਰ ਇਹ ਜੀ ਕੋਈ ਵੀ ਵਾਕਿਆ ਹੁੰਦਾ ਸੀ, ਉਹ ਅੱਜ ਤੱਕ ਮੈਂ ਸਦਾ ਆਸਟ੍ਰੇਲੀਆ ਵਾਈਡ ਹਾਜ਼ਰ ਹੁੰਦਾ ਵੀ ਆਸਟ੍ਰੇਲੀਆ ਦੀ ਧਰਤੀ ਤੇ ਕੋਈ ਭਾਰਤੀ ਦੀ ਮੌਤ ਹੋਈ ਹੋਵੇ, ਉਹ ਕੋਈ ਕਹੇ ਵੀ ਮੇਰਾ ਕੋਈ ਹੈ ਨਹੀਂ, ਉਹਦਾ ਅਸੀਂ ਸਦਾ ਹੀ ਹੈਲਪ ਕਰਾਂਗੇ। ਹੁਣ ਮੈਂ ਕੋਈ ਇਹ ਗਿਣਤੀ ਲਈ ਤਾਂ ਕੰਮ ਨਹੀਂ ਕਰਦੇ, ਪਰ ਇਹ ਜਿਹੇ ਕੰਮ ਨੇ ਜਿਹੜੇ ਮੈਂ 300 ਤੋਂ ਉੱਤੇ ਇਹ ਜਿਹੇ ਹੈਲਪ ਕਰ ਚੁੱਕੇ ਹਾਂ, ਜਿਹੜੀ ਕਿ ਸਾਡੀ ਕਮਿਊਨਿਟੀ ਦੀ ਹੈਲਪ ਹੈ। ਤੇ ਆਪਣੇ ਨਾਲ ਕਮਿਊਨਿਟੀ ਖੜੀ ਹੈ, ਵੱਖ-ਵੱਖ ਸਿੱਖ ਟੈਂਪਲ, ਹਿੰਦੂ ਮੰਦਿਰ ਵੀ ਖੜੇ ਨੇ। ਜਦੋਂ ਲੋੜ ਹੁੰਦੀ ਹੈ ਤੇ ਫੇਸਬੁੱਕ ਰਾਹੀਂ ਜਾਂ ਪੇਮੈਂਟ ਵੀ ਆਪ ਹੀ ਕਰ ਦਿੰਦੀ ਹੈ, ਬਈ ਅਸੀਂ ਇੱਥੋਂ ਇਕੱਠੇ ਕਰਕੇ ਪੈਸੇ ਆਪ ਹੀ ਦੇ ਦਾਂਗੇ, ਤੇ ਅਸੀਂ ਫ੍ਰੀ ਸਰਵਿਸ ਹੈ ਜਿਹੜੀ ਉਹ ਕਰਦੇ ਹਾਂ। ਓਕੇ, ਮਨਜੀਤ ਕੌਰ ਜੀ, ਤੁਸੀਂ ਜਦੋਂ ਆਸਟ੍ਰੇਲੀਆ ਤੱਕ ਕੀ ਕੀਤਾ, ਕੰਮ-ਕਾਰ ਕੀਤਾ ਸੀ ਤੁਸੀਂ ਆ ਕੇ? ਹਾਂਜੀ, ਮੈਂ ਕੰਮ ਸ਼ੁਰੂ ਕੀਤਾ। ਸਟਾਰਟ ਜੋ ਵੀ ਉਸ ਟਾਈਮ ਮਿਲਿਆ, ਕੋਈ ਪ੍ਰੈਫਰੈਂਸ ਨਹੀਂ ਬਣਾਈ, ਸ਼ੁਰੂ ਕੀਤਾ, ਕੰਮ ਕੀਤਾ ਕਿ ਘਰ ਰਹਿਣਾ ਵੀ ਹਾਲ ਲੱਗਦਾ ਸੀਗਾ। ਹਾਂ, ਸਹੀ ਗੱਲ ਹੈ, ਪਹਿਲਾਂ ਆ ਕੇ ਤਾਂ ਬੰਦਾ ਬਹੁਤ ਲੋਨਲੀ ਫੀਲ ਕਰਦਾ ਸੀ। ਅੱਛਾ ਜੀ, ਹਾਂਜੀ ਕੀਤਾ। ਉੱਥੇ ਲਿਜ਼ਮੋਰੀ ਆਈ ਸੀਗੀ ਮੈਂ। ਅੱਛਾ, ਉਸ ਤੋਂ ਬਾਅਦ ਜਦੋਂ ਇੱਥੇ ਆ ਕੇ ਬ੍ਰਿਸਬਨ ਆਏ ਤਾਂ ਫਿਰ ਮੈਂ ਰੋਬਨ ਕਨਸੀਵ ਹੋਇਆ ਸੀਗਾ ਮੇਰਾ ਬੇਟਾ, ਤੇ ਫਿਰ ਮੈਂ ਉਸ ਤੋਂ ਬਾਅਦ ਉਹਦੇ ਚ ਬਿਜ਼ੀ ਹੋ ਗਈ। ਬੱਚੇ ਕਿੰਨੇ ਤੁਹਾਡੇ ਕੋਲੇ? ਇੱਕੋ ਬੇਟਾ। ਹਾਂਜੀ, ਇੱਕ ਬੱਚਾ। ਕੀ ਕਰਦਾ ਤੁਹਾਡਾ ਬੇਟਾ? ਬੇਟੇ ਨੇ ਸਾਡੇ ਨੇ ਯੂਨੀ ਫਿਨਿਸ਼ ਕਰ ਲਿਆ ਜੀ, ਹੁਣ ਅੱਜ ਕੱਲ ਉਹ ਜੌਬ ਕਰ ਰਿਹਾ ਇੰਸ਼ੋਰੈਂਸ ਕੰਪਨੀ ਦੇ ਵਿੱਚ। ਵੈਰੀ ਨਾਈਸ। ਬਾਕੀ ਹੁਣ ਸਪੋਰਟਸ ਦਾ ਬਹੁਤ ਸ਼ੌਂਕ ਹੈਗਾ, ਸਪੋਰਟਸ ਬਹੁਤ ਜ਼ਿਆਦਾ ਇਨਵੋਲਵ ਹੈਗਾ। ਹਾਂਜੀ, ਹੁਣ ਵੀ ਤੁਸੀਂ ਕੰਮ ਕਰਦੇ ਹੋ ਕਿ ਛੱਡਤਾ ਹੁਣ? ਨਹੀਂ, ਹੁਣ ਮੈਂ ਜਦੋਂ ਰੋਬਨ ਹੋ ਗਿਆ ਆਪਣੇ ਆਪ ਦੇ ਵਿੱਚ ਸਾਰਾ ਕੁਝ, ਡਰਾਈਵਿੰਗ ਸਿੱਖ ਲਈ, ਐਵਰੀਥਿੰਗ ਹੋ ਗਿਆ, ਤਾਂ ਉਸ ਤੋਂ ਬਾਅਦ ਫਿਰ ਮੈਂ ਆਪਣੀ ਜੌਬ ਨਰਸਿੰਗ ਹੋਮ ਦੇ ਵਿੱਚ ਕਰਨੀ ਸ਼ੁਰੂ ਕਰ ਦਿੱਤੀ। ਓਕੇ, ਤੁਸੀਂ ਬੀਬੀ ਬਾਪੂ ਜੀ ਵੀ ਕਿਉਂਕਿ ਤੁਹਾਡੇ ਨਾਲ ਹੀ ਰਹਿੰਦੇ ਆ, ਫਿਰ ਉਹਨਾਂ ਦੀ ਵੀ ਟੇਕ ਕੇਅਰ ਕਰਨੀ ਪੈਂਦੀ ਹੈ? ਹਾਂਜੀ, ਉਹਨਾਂ ਦੀ ਵੀ ਕਰਦੀ ਹਾਂ, ਉਹਨਾਂ ਦਾ ਸਵੇਰਾ ਕਰਕੇ ਜਾਂਦੀ ਹੈਗੀ। ਅੱਛਾ, ਹਾਂਜੀ, ਸਾਰਾ ਹੋ ਹੀ ਜਾ ਰਿਹਾ ਹੈਂਡਲ। ਹਾਂਜੀ, ਕੀ ਬਾਤ ਹੈ। ਮੈਂ ਜ਼ਿਆਦਾ ਨਹੀਂ ਕਰਦੀ ਹੈਗੀ, ਵੀਕ ਦੇ ਵਿੱਚ 3-4 ਦਿਨ ਕਰਦੀ ਹਾਂ। ਓਕੇ, ਤਾਂ ਥੋੜੀ ਹੋ ਜਾਂਦਾ ਨਾ। ਹਾਂਜੀ, ਨਹੀਂ, ਲੁੱਕ ਆਫਟਰ ਹੋ ਜਾਂਦੇ ਆ, ਨਾਲੇ ਥੋੜਾ ਬਾਹਰ ਆਪਣੀ ਜੌਬ ਹੋ ਜਾਂਦੀ ਹੈ। ਜੀ, ਇਹ ਤੇ ਹੈ ਜੀ। ਚਲੋ ਬੋਪਰਾ ਜੀ, ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਜੀ, ਕਿਉਂਕਿ ਉਹਨਾਂ ਦਾ ਬਾਰੇ ਵੀ ਜਾਨਣਾ ਬਹੁਤ ਜ਼ਰੂਰੀ ਹੈ। ਦੇਖੋ ਜੀ, ਇਹ ਤਾਂ ਟੀਮ ਵਰਕ ਹੈ। ਹੁਣ ਮੇਰਾ ਬੇਟਾ ਤੇ ਮੇਰੀ ਵਾਈਫ,
ਇਹ ਮੇਰੇ ਥੰਮ ਨੇ ਪਿੱਛੇ। ਜੀ ਜੀ ਮੈਨੂੰ ਕੋਈ ਵੀ ਚੀਜ਼ ਹੁੰਦੀ ਹੈ ਬੈਕਗ੍ਰਾਉਂਡ ਤੇ ਕੋਈ ਚੀਜ਼ ਕਿੰਨੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ ਇਹ ਹਾਜ਼ਰ ਕਰਦੇ ਨੇ ਜੀ 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 ਕਿਉਂਕਿ ਇੰਨਾ ਸੋਸ਼ਲ ਵਰਕ ਕਰਨਾ ਜਾਂ ਹੋਰ ਉਹ ਨਹੀਂ ਸੰਭਵ ਨਹੀਂ। ਫਿਰ ਹਰ ਤਰ੍ਹਾਂ ਦੀਆਂ ਜਿਹੜੀਆਂ ਆਰਗੇਨਾਈਜੇਸ਼ਨ ਨੇ ਪੰਜਾਬੀ ਨਾਲ ਸੰਬੰਧਿਤ ਤੇ ਸਿੱਖ ਗੇਮਸ ਨਾਲ ਇਨਵੋਲਵ ਹੋਣਾ, ਫਿਰ ਉਹਦਾ ਮੈਂ ਵਲੰਟੀਅਰ ਰਿਹਾ। ਮੈਂ 2010 ਦੀਆਂ ਸਿੱਖ ਗੇਮਸ ਦੇ ਵਿੱਚ ਸੈਕਟਰੀ ਵੀ ਬਣਿਆ ਪੰਜਾਬੀ ਕਲਚਰ ਐਸੋਸੀਏਸ਼ਨ ਵੱਲੋਂ। ਹਾਂਜੀ, ਤੇ ਉਹਦੀ ਕਵਰੇਜ ਵੀ ਮੈਂ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਆਪਦੇ ਪੇਪਰ ਦੇ ਵਿੱਚ ਸ਼ੁਰੂ ਕੀਤੀ। ਫੁੱਲ ਪੇਜ ਦੀ ਐਡਵਰਟਾਈਜ਼ਮੈਂਟ ਸਿੱਖ ਗੇਮਸ ਦੀ ਮੈਂ ਸ਼ੁਰੂ ਕੀਤੀ ਹੈ ਪਹਿਲਾਂ। ਹਾਂਜੀ, ਸਾਰੇ ਤੋਂ ਜਾ ਕੇ ਟੂਰਨਾਮੈਂਟ ਕਵਰ ਕਰਨੇ, ਮੈਲਬੌਰਨ, ਸਿਡਨੀ, ਐਡਲੇਡ, ਸਾਰੇ ਤੋਂ ਜਾਣਾ, ਪਰਥ ਵੀ ਗਏ। ਤੇ ਫਿਰ ਮੈਂ ਸਿੱਖ ਗੇਮਾਂ ਦੇ ਵਿੱਚ 2013 ਦੇ ਵਿੱਚ ਮੈਂ ਬਿਨਾਂ ਵੋਟਾਂ ਤੋਂ ਪ੍ਰਧਾਨ ਚੁਣਿਆ ਗਿਆ। ਸਹਿਮਤੀ ਨਾਲ? ਹਾਂਜੀ ਹਾਂਜੀ, ਹਾਂ। ਪੰਜਾਬੀ ਦੇਖੋ ਜਿੱਥੇ 50-60 ਕਲੱਬ ਨੇ, ਹੁਣ ਤਾਂ 82 ਕਲੱਬ ਨੇ। ਹਾਂਜੀ, ਤੇ ਉਹਨਾਂ ਦੇ ਵਿੱਚ ਐਡੀ ਵੱਡੀ ਨੁਮਾਇੰਦਗੀ ਕਰਨੀ ਕਮਿਊਨਿਟੀ ਨੇ ਦੇਣੀ, ਤੇ ਮੈਂ ਇਮਾਨਦਾਰੀ ਨਾਲ ਉਹਦੇ ਵਿੱਚ ਜਿਹੜਾ ਕੰਮ ਕੀਤਾ ਹੈ। ਤੇ ਉਹਦੇ ਵਿੱਚ ਪਹਿਲੀ ਵਾਰ ਵੂਮਨ ਰਿਪਰੈਜ਼ੈਂਟੇਟਿਵ ਹੈ ਜਿਹੜੀ ਉਹ ਐਗਜੈਕਟਿਵ ਦੇ ਵਿੱਚ ਸਿੱਖ ਗੇਮਸ ਦੇ ਵਿੱਚ ਪਾਈ ਵੀ ਸਾਡੀ ਵੂਮਨਸ ਨੇ ਉਹ ਨਾਲ ਔਰਤਾਂ ਦੇ ਹੱਕ ਨੇ ਜਿਹੜੇ ਬਰਾਬਰ ਦੇ ਨੇ ਉਹ ਲੈਂਦੇ। ਫਿਰ ਉਸ ਤੋਂ ਬਾਅਦ ਉਹੀ ਸਿੱਖ ਗੇਮਾਂ ਦੇ ਵਿੱਚ ਡਰੱਗ ਦਾ ਮੈਂ ਸ਼ੁਰੂ ਕੀਤਾ ਵੀ ਅਸੀਂ ਡਰੱਗ ਵਾਲਾ ਖਿਡਾਰੀ ਆ ਜਿਹੜਾ ਉਹ ਕਿਸੇ ਵੀ ਗੇਮ 'ਚ ਨਹੀਂ ਖੇਡਣ ਦੇਣਾ। ਉਹ ਹੁਣ ਬਹੁਤ ਵਧੀਆ ਅੱਗੇ ਨੂੰ ਸਟੈਪ ਅੱਗੇ ਚੱਲ ਰਿਹਾ ਵਧੀਆ। ਹਾਂਜੀ, ਤੇ ਅੱਜ ਕੱਲ ਵੀ ਮੈਂ ਸਿੱਖ ਗੇਮਾਂ ਦੇ ਵਿੱਚ ਮੈਂ ਹੁਣ ਕਲਚਰਲ ਕੋਆਰਡੀਨੇਟਰ ਹਾਂ, ਡਾਇਰੈਕਟਰ ਹਾਂ। ਉਹਦੇ ਵਿੱਚ ਕਾਫੀ ਕੰਮ ਹੁੰਦਾ, ਸਾਰਾ ਸਾਲ ਸਾਡਾ ਚੱਲਦਾ ਰਹਿੰਦਾ। ਹਾਂਜੀ ਹਾਂਜੀ, ਇਹ ਸੋ ਬਾਕੀ ਹੁਣ ਇਪਸਾ ਦੇ ਵਿੱਚ ਅਸੀਂ ਸਦਾ ਹੀ ਜਿਹੜੀ ਹੈ ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ, ਉਹਦੇ ਵਿੱਚ ਸਾਡੇ ਬਹੁਤ ਫੰਕਸ਼ਨ ਹੁੰਦੇ ਨੇ, ਤੇ ਕੱਲ ਨੂੰ ਵੀ ਇੱਕ ਫੰਕਸ਼ਨ ਹੈ। ਤੇ ਇਹੋ ਜਿਹੇ ਚੀਜ਼ਾਂ ਦੇ ਵਿੱਚ ਅਸੀਂ ਪਾਰਟਿਸਿਪੇਟ ਪੂਰੀ ਕਰਦੇ ਹਾਂ। ਤੇ ਇੱਕ ਡੋਮੈਸਟਿਕ ਵਾਇਲੈਂਸ ਬਾਰੇ ਵੀ। ਹਾਂਜੀ, ਕਿਉਂਕਿ ਔਰਤਾਂ ਜਿਹੜਾ ਸਾਡਾ ਸਮਾਜ ਹੈ, ਭਾਰਤੀ ਸਮਾਜ ਹੈ, ਉਹਦੇ ਵਿੱਚ ਔਰਤਾਂ ਨੂੰ ਬਹੁਤ ਡੋਮੈਸਟਿਕ ਵਾਇਲੈਂਸ ਸ਼ਿਕਾਰ ਹੋਣਾ ਪੈਂਦਾ। ਹਾਂਜੀ ਹਾਂਜੀ, ਬਿਲਕੁਲ। ਤੇ ਉਹ ਅਸੀਂ ਬਿਲਕੁਲ ਇਹਨਾਂ ਚੀਜ਼ਾਂ ਦੇ ਨਾਲ ਖੜਦੇ ਹਾਂ ਬਈ ਇਹ ਖੜਨਾ ਬਣਦਾ ਤੇ ਸਾਡਾ ਫਰਜ਼ ਬਣਦਾ। ਜੀ ਜੀ। ਸੋ ਇਹਨਾਂ ਦਿਨਾਂ ਦੇ ਵਿੱਚ ਬੋਪਾ ਰਾਏ ਜੀ ਕੀ ਕਰਦੇ ਨੇ? ਦੇਖੋ, ਮੈਂ ਆਪਣਾ ਬਿਜ਼ਨਸ ਵੀ ਰਨ ਕਰਦਾ ਤੇ ਮੈਂ ਜਿੱਥੇ ਵੀ ਸੋਸ਼ਲ ਸਰਵਿਸ ਦਾ ਕੋਈ ਵੀ ਲੋੜ ਪਵੇ, ਕੋਈ ਰੇਸਿਜ਼ਮ ਦਾ ਕੇਸ ਹੈ, ਕੋਈ ਤਰ੍ਹਾਂ ਤਰ੍ਹਾਂ ਦੀਆਂ ਇੱਥੇ ਪ੍ਰੋਬਲਮ ਆਉਂਦੀਆਂ ਨੇ, ਕੋਈ ਕਿਸੇ ਤਰ੍ਹਾਂ ਦੀ ਸਲਾਹ ਮੰਗਦਾ ਹੈ, ਯੰਗ ਨੌਜਵਾਨ ਵਿਦਿਆਰਥੀ ਆਸਟ੍ਰੇਲੀਆ ਵਾਈਡ, ਤੇ ਮੈਂ ਹਾਜ਼ਰ ਹੁੰਦਾ ਉਹਨਾਂ ਨੂੰ ਸਹੀ ਆਪਦੀ ਪ੍ਰਤਿਭਾ ਮੁਤਾਬਕ ਸਹੀ ਗਾਈਡੈਂਸ ਦੇਣ ਲਈ। ਉਹ ਰੋਜ਼ ਹਰ ਰੋਜ਼ ਹਾਜ਼ਰ ਹੋ ਜਾਂਦਾ, ਕੁਛ ਨਾ ਕੁਛ ਕਰਦੇ ਰਹੇ ਜੀ। ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ। ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਹੀ ਚੰਗਾ ਲੱਗਿਆ, ਤੇ ਇੱਕ ਪ੍ਰੇਰਣਾ ਸਰੋਤ ਹੋ ਤੁਸੀਂ ਹੈ ਨਾ ਆਉਣ ਵਾਲੀ ਜਨਰੇਸ਼ਨ ਲਈ ਵੀ, ਸੋ ਜਿਹੜੀ ਇੱਥੇ ਜਨਰੇਸ਼ਨ ਰਹਿੰਦੀ ਹੈ ਉਹਦੇ ਲਈ ਵੀ, ਕਿਉਂਕਿ ਤੁਹਾਡੀ ਇੰਨੀ ਸਾਰੀ ਇਨਵੋਲਵਮੈਂਟ ਹੈਗੀ ਆ ਕਮਿਊਨਿਟੀ ਦੇ ਲਈ ਲਾ ਲਓ ਜਾਂ ਸੋਸ਼ਲ ਵਰਕਿੰਗ ਲਈ ਲਾ ਲਓ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਲਈ। ਹਰਜਿੰਦ ਜੀ, ਤੁਹਾਡੇ ਸਰੋਤਿਆਂ ਦਾ ਤੇ ਇੰਡੋਜ਼ ਟੀਵੀ ਦਾ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਤੇ ਰਿਸ਼ਪਾਲ ਹੇਰ ਭਾਜੀ ਦੀ ਹਿੰਮਤ ਦੀ ਬਦੌਲਤ ਜਿਹੜਾ ਇੰਡੋਜ਼ ਟੀਵੀ ਚੱਲ ਰਿਹਾ, ਤੇ ਤੁਹਾਨੂੰ ਬਹੁਤ ਬਹੁਤ ਢੇਰ ਸਾਰੀਆਂ ਮੁਬਾਰਕਾਂ ਤੇ ਧੰਨਵਾਦ। ਥੈਂਕ ਯੂ ਸੋ ਮਚ ਜੀ। ਅੱਛਾ, ਜਾਂਦੇ ਇੱਕ ਮੈਸੇਜ ਸਾਡੇ ਸਰੋਤਿਆਂ ਲਈ, ਸਾਡੇ ਦਰਸ਼ਕਾਂ ਲਈ ਜ਼ਰੂਰ ਦੱਸਿਓ ਕਿ ਕਿਸ ਤਰ੍ਹਾਂ ਉਹਨਾਂ ਨੂੰ ਆਪਣੀ ਜ਼ਿੰਦਗੀ ਵਿਚਾਰਨੀ ਚਾਹੀਦੀ ਹੈ ਇੱਥੇ। ਦੇਖੋ, ਪ੍ਰਦੇਸ਼ਾਂ ਦੇ ਵਿੱਚ ਤੁਸੀਂ ਆਏ ਹੋ, ਤੁਹਾਨੂੰ ਮਸਾ ਮਿਲਦਾ, ਤੇ ਇਹ ਮੈਂ ਇੱਕ ਗੱਲ ਸਦਾ ਹੀ ਕਹਿਣਾ ਹੁੰਦਾ ਵੀ ਇੱਥੇ ਰੂਲ ਤੇ ਅਸੂਲ ਦੀ ਜ਼ਿੰਦਗੀ ਹੈ, ਉਹ ਨਿਭਾਓ ਤੇ ਤਰੱਕੀਆਂ ਕਰੋ, ਆਨੰਦ ਮਾਣੋ। ਵੀ ਇਹ ਜਿਹੇ ਜਿਹੇ ਦੇਸ਼ ਨੇ ਉਹੋ ਜਿਹਾ ਤੁਸੀਂ ਰੂਲ ਤੇ ਰੈਗੂਲੇਸ਼ਨ ਨੂੰ ਫਾਲੋ ਕਰੋਗੇ, ਤੁਹਾਡੀ ਇੱਜ਼ਤ, ਤੁਹਾਡੇ ਪਰਿਵਾਰ ਦੀ, ਤੁਹਾਡੇ ਸੱਭਿਆਚਾਰ ਦੀ ਇੱਜ਼ਤ ਉਹ ਜ਼ਰੂਰ ਬਣੂਗੀ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਟੈਕਸੀ ਪਾਏ ਨੂੰ? ਮੈਨੂੰ ਜੀ 23 ਸਾਲ ਹੋ ਗਏ। 23 ਸਾਲ ਹੋ ਗਏ? 23 ਸਾਲ। ਓ ਮਾਈ ਗॉड। ਇਹ ਮਾਮੂਲੀ ਜੀ ਟੈਕਸੀ ਨਹੀਂ, ਹਾਂਜੀ, ਇਹ ਦੁਨੀਆ ਦੀ ਸਭ ਤੋਂ ਪ੍ਰਸਿੱਧ ਟੈਕਸੀ ਹੈ। ਉਹ ਕੀ ਬਾਤ ਹੈ। ਇਹ ਤਕਰੀਬਨ ਹਰ ਟੈਲੀਵਿਜ਼ਨ ਤੇ ਗਈ ਹੋਈ ਹੈ। ਅੱਛਾ ਜੀ। ਹਾਂਜੀ। ਹੋਰ ਕੀ ਖਾਸੀਅਤ ਹੈ ਤੁਹਾਡੀ ਇਸ ਟੈਕਸੀ ਦੀ? ਇਹ ਟੈਕਸੀ ਦੇ ਵਿੱਚ ਬਹਿ ਕੇ Song ਆਸਟ੍ਰੇਲੀਆ ਲਿਖਿਆ ਸੀ ਮੈਂ। ਅੱਛਾ। Aussie Aussie ਓਏ ਓਏ, Aussie Aussie Aussie, I'm a fairy come Aussie, we all are fairy come Aussie, Aussie Aussie Aussie, I'm a fairy come Aussie। ਤੇ ਇਹ ਟੈਕਸੀ ਜਿਹੜੇ ਵਰਲਡ ਵਾਰ ਦੇ
ਡਿਗਰਸ ਨੇ ਹਾਂਜੀ ਜਾਂ ਜਿਨ੍ਹਾਂ ਲੋਕਾਂ ਨੇ ਸ਼ਹੀਦੀਆਂ ਦਿੱਤੀਆਂ ਨੇ ਉਹਨਾਂ ਲਈ ਇੱਕ ਐਨਜ਼ਿਕ ਡੇ ਪਰੇਡ ਹੁੰਦੀ ਹੈ ਆਸਟ੍ਰੇਲੀਆ ਦੀ। ਵੈਰੀ ਨਾਈਸ। ਉਹ ਜਿਹੜਾ ਬਹੁਤ ਮਹੱਤਵਪੂਰਨ ਦਿਨ ਹੈ ਆਸਟ੍ਰੇਲੀਆ ਦਾ, ਸਭ ਤੋਂ ਮਹੱਤਵਪੂਰਨ ਹੈ ਅਸਲ ਦੇ ਵਿੱਚ। ਤੇ ਉਹਦੇ ਵਿੱਚ ਮੈਂ ਜਿਹੜੇ ਇਹ 올ਡ ਆਰਮੀ ਆਫੀਸਰਸ ਨੇ ਰਿਟਾਇਰ ਹੋਏ ਜਿਹੜੇ ਵਰਲਡ ਵਾਰ ਸੈਕੰਡ ਤੇ ਫਸਟ ਦੇ ਵਿੱਚ ਹੁੰਦੇ ਆ, ਮੈਂ ਉਹਨਾਂ ਨੂੰ ਬ੍ਰਿਸਬਨ ਪਰੇਡ ਦੇ ਵਿੱਚ ਲੈ ਕੇ ਜਾਣਾ। ਅੱਛਾ, ਕੀ ਬਾਤ ਹੈ। ਮੈਨੂੰ ਮੜੇ ਅੰਦਰ ਦਿਖਾ ਦੋਗੇ? ਹਾਂਜੀ ਹਾਂਜੀ ਜ਼ਰੂਰ। ਕਿੰਨੇ ਫਲੈਗ ਲਾਏ ਹੋਏ ਨੇ? ਇਹ ਅਨੇਕਾਂ ਹੀ ਫਲੈਗ ਨੇ। ਇਹ ਫਲੈਗ ਕਈ ਤਾਂ 21-22 ਸਾਲ ਪੁਰਾਣੇ ਨੇ। ਅੱਛਾ। ਹਾਂ, ਇਹਦੇ ਵਿੱਚ ਫਸਟ ਡਾਰਬਨ ਬ੍ਰਿਗੇਡ ਦਾ ਤੇ ਅਫਗਾਨਿਸਤਾਨ ਦੀ ਜਿਹੜੀ ਸਰਵਿਸ ਆਸਟ੍ਰੇਲੀਅਨ ਆਰਮੀਜ਼ ਨੇ ਕੀਤੀ ਹੈ, ਐਵੇਂ ਈਸਟ ਟੀਮੋਰ ਦੇ ਵਿੱਚ ਤੇ ਹੋਰ ਮਿਡਲ ਈਸਟ ਕੰਟਰੀਆਂ 'ਚ ਵਰਲਡ ਪੀਸ ਦੇ ਵਿੱਚ ਵੀ ਇਹ ਸਾਰੇ ਰਿਪਰੈਜ਼ੈਂਟ ਕਰਦੇ ਨੇ। ਕੀ ਬਾਤ ਹੈ। ਦਰਸ਼ਕੋ, ਇਹ ਸਨ ਮਨਜੀਤ ਸਿੰਘ ਬੋਪਾਰਾ, ਜਿਨ੍ਹਾਂ ਨਾਲ ਅਸੀਂ ਖੂਬ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਤੇ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਿਆ। ਸੋ ਅੱਗੇ ਵੀ ਸਾਡੀ ਭਰਪੂਰ ਕੋਸ਼ਿਸ਼ ਹੈ ਕਿ ਕਈ ਅਜਿਹੇ ਪਰਿਵਾਰਾਂ ਦੇ ਨਾਲ ਮਿਲਾਈਏ ਕਿ ਜਿਨ੍ਹਾਂ ਤੋਂ ਸਾਨੂੰ ਪ੍ਰੇਰਨਾ ਸਰੋਤ ਮਿਲੇ। ਸੋ ਇਜਾਜ਼ਤ ਦਿਓ, ਤਦ ਤੱਕ ਲਈ ਰੱਬ ਰਾਖਾ।